ਤੇ ਹਰਜੋਤ ਸਿੰਘ ਜੀ, ਇੱਕ SB 509 ਬਿੱਲ ਦੇ ਨਾਲ ਅਪਡੇਟ ਆਈ ਆ, ਉਹ ਮੈਂ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਸਾਂਝੀ ਜਿਹੜੀ ਕਰ ਦਈਏ। 1 ਤਰੀਕ ਨੂੰ ਆਪਾਂ ਪਹਿਲੋਂ 1 ਅਪ੍ਰੈਲ ਨੂੰ ਗਏ ਸੀ ਉੱਥੇ ਪਬਲਿਕ ਸੇਫਟੀ ਜਿਹੜੀ ਕਮੇਟੀ ਸੀਗੀ ਉਸ ਦੇ ਮੂਹਰੇ, ਜਿੱਥੇ ਸੈਂਕੜੇ ਲੋਕ ਪਹੁੰਚ ਕੇ ਤੇ ਉਹਨਾਂ ਨੇ ਹਾਂ ਦੇ ਵਿੱਚ ਜਿਹੜੀ ਵੋਟ ਪਾਈ ਸੀ 6-0 ਦੇ ਨਾਲ। ਇਹ ਬਿੱਲ ਉੱਥੇ ਸਰਬਸੰਮਤੀ ਦੇ ਨਾਲ ਉਸ ਕਮੇਟੀ 'ਚੋਂ ਪਾਸ ਹੋਇਆ ਸੀ। ਕੱਲ ਜਿਹੜੀ ਸੈਨੇਟ ਦੀ ਗਵਰਨਮੈਂਟਲ ਆਰਗੇਨਾਈਜੇਸ਼ਨ ਜਿਹੜੀ ਆ ਉਸ ਕਮੇਟੀ ਦੇ ਮੂਹਰੇ ਇਹ ਪੇਸ਼ ਹੋਇਆ ਆ। ਹੁਣ ਅਪਰੋਪਰੀਏਸ਼ਨ ਕਮੇਟੀ ਨੂੰ ਜਿਹੜਾ ਇਹ ਬਿੱਲ ਘੱਲ ਦਿੱਤਾ ਗਿਆ। ਇੱਥੇ ਵੀ 15-0 ਦੇ ਨਾਲ ਇਹ ਜਿਹੜਾ ਬਿੱਲ ਆ ਸਰਬਸੰਮਤੀ ਦੇ ਨਾਲ ਪਾਸ ਹੋਇਆ। ਸੋ ਇਹ ਵਧਾਈ ਆ। ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਦੇ ਵਿੱਚ ਜਿਹੜੀ ਲੇਟੈਸਟ ਅਪਡੇਟ ਆਈ ਆ, 509 ਜਿਹੜਾ ਬਿੱਲ ਆ ਉਹ ਹੁਣ ਇੱਕ ਦੂਸਰੀ ਕਮੇਟੀ ਚੋਂ ਵੀ ਆਲਰੇਡੀ ਪਾਸ ਹੋ ਚੁੱਕਾ ਆ ਤੇ ਹੁਣ ਉਸ ਕਮੇਟੀ ਦੇ ਸਾਹਮਣੇ ਜਾਣਾ ਆ ਜਿੱਥੇ ਪਿਛਲੇ ਵਾਰੀ ਕਿਲ ਹੋਇਆ ਸੀ ਇਹ ਬਿੱਲ। ਅਪਰੋਪਰੀਏਸ਼ਨ ਕਮੇਟੀ ਜਿੱਥੇ $6 ਲੱਖ ਦੇ ਖਰਚੇ ਦੇ ਨਾਂ ਦੇ ਉੱਤੇ ਇਹ ਕੀਤੀ ਗਈ ਸੀ। ਹੁਣ ਇਹ ਨਹੀਂ ਪਤਾ ਵੀ ਅਜੇ ਤਰੀਕ ਨਹੀਂ ਆਈ ਵੀ ਉਹ ਕਿਹੜੀ ਤਰੀਕ ਨੂੰ ਅੱਗੇ ਉੱਥੇ ਜਿਹੜਾ ਹੋਣਾ ਆ। ਪਰ ਇਹ 15 ਜਾਣਿਆਂ ਦੀ ਕਮੇਟੀ ਸੀਗੀ। ਪਹਿਲੀ ਜਿਹੜੀ 6 ਜਾਣਿਆਂ ਦੀ ਕਮੇਟੀ ਸੀ ਉਹ 6 ਚੋਂ ਵੀ ਪਾਸ ਹੋਇਆ। ਫਿਰ ਇਹ ਜਿਹੜੀ 15 ਜਾਣਿਆਂ ਦੀ ਕਮੇਟੀ ਸੀ ਉਹਦੇ ਵਿੱਚੋਂ ਵੀ ਇਹ ਸਰਬਸੰਮਤੀ ਦੇ ਨਾਲ 15-0 ਦੇ ਨਾਲ ਜਿਹੜਾ ਉਹ ਪਾਸ ਹੋਇਆ ਆ। ਤੇ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਰਦਾਫਾਸ਼ ਕਰਦਾ ਹੋਇਆ, ਉਸ ਦੇ ਬਾਰੇ ਟ੍ਰੇਨਿੰਗ ਦਿੰਦਾ ਹੋਇਆ ਆਫਿਸ ਆਫ ਐਮਰਜੈਂਸੀ ਸਰਵਿਸ ਨੂੰ ਇਹ ਜਿਹੜਾ ਬਿੱਲ ਹੁਣ ਇਸ ਕਮੇਟੀ ਚੋਂ ਪਾਸ ਹੋ ਕੇ ਅੱਗੇ ਜਿਹੜਾ ਉਹ ਜਾ ਰਿਹਾ ਹੈ। ਕੱਲ ਉੱਥੇ ਬਿੱਲ ਪਾਸ ਹੋਇਆ 8 ਅਪ੍ਰੈਲ ਨੂੰ। ਤੇ ਹੁਣ ਆਪਾਂ ਉਮੀਦ ਕਰਦੇ ਹਾਂ ਵੀ ਜਦ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਜਾਊਗਾ ਤਾਂ ਉੱਥੇ ਵੀ ਆਪਾਂ ਜਿਹੜਾ ਇਸ ਬਿੱਲ ਨੂੰ ਅੱਗੇ ਪਾਸ ਕਰਾਈਏ। ਸੋ ਜਿੱਦਾਂ ਹੀ ਜੇ ਕੋਈ ਤਰੀਕ ਆਪਾਂ ਨੂੰ ਪਤਾ ਲੱਗਦੀ ਹੈ ਆਪਾਂ ਆਪਣੇ ਸਰੋਤਿਆਂ ਦੇ ਨਾਲ ਇਸ ਦੀ ਜਿਹੜੀ ਉਹ ਸਾਂਝ ਜਿਹੜੀ ਉਹ ਪਾਵਾਂਗੇ। ਅਜੇ ਹਾਲ ਦੀ ਘੜੀ ਕੋਈ ਤਰੀਕ ਉਹ ਨਹੀਂ ਰੱਖੀ ਗਈ। ਆਉਂਦੇ 1-2 ਦਿਨਾਂ ਦੇ ਵਿੱਚ ਆਪਾਂ ਨੂੰ ਇਸ ਦੇ ਬਾਰੇ ਜਿਹੜਾ ਉਹ ਪਤਾ ਲੱਗੂਗਾ। ਸੋ ਜਿੱਦਾਂ ਹੀ ਪਤਾ ਲੱਗਦਾ ਆਪਾਂ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਸੋ 2 ਕਮੇਟੀਆਂ ਚੋਂ SB 509 ਸਰਬਸੰਮਤੀ ਦੇ ਨਾਲ ਪਾਸ ਹੁੰਦਾ ਅੱਗੇ ਜਿਹੜਾ ਉਹ ਵੱਧ ਰਿਹਾ ਆ ਤੇ ਇਹ ਮੋਮੈਂਟਮ ਨੂੰ ਆਪਾਂ ਲਗਾਤਾਰ ਵਧਾ ਕੇ ਰੱਖਣਾ ਆ। ਤੇ ਇਹ ਆਪਾਂ ਜਿਹੜਾ ਜ਼ਰੂਰ ਇੱਕ ਵਾਰੀ ਫੇਰ ਬੇਨਤੀ ਕਰਦੇ ਆ, ਅੱਜ ਇੱਕ ਵਾਰੀ ਫੇਰ ਤੁਸੀਂ ਆਪੋ ਆਪਣੇ ਜਿਹੜੇ ਸਟੇਟ ਦੇ ਸੈਨੇਟਰ ਆ, ਸਟੇਟ ਦੇ ਅਸੈਂਬਲੀ ਮੈਂਬਰ ਆ, ਉਹਨਾਂ ਨੂੰ ਇਸ ਬਿੱਲ ਦੇ ਬਾਬਤ ਇਸ ਨੂੰ ਪਾਸ ਕਰਨ ਦੇ ਲਈ ਹਾਮੀ ਦੇ ਲਈ ਸਪੋਰਟ ਕਰਨ ਦੇ ਲਈ ਜਿਹੜੀ ਈਮੇਲ ਆ ਉਹ ਜਿਹੜੀ ਜ਼ਰੂਰ ਕਰੋ। SB 509 ਹਰ ਚੌਥੇ-ਪੰਜਵੇਂ ਦਿਨ ਜਿਹੜੀ ਉਹ ਈਮੇਲ ਕਰ ਦਿਆ ਕਰੋ ਤਾਂ ਜੋ ਉਹਨਾਂ ਨੂੰ ਵੀ ਜਿਹੜਾ ਉਹ ਚੇਤਾ ਰਵੇ। ਉਹਨਾਂ ਨੂੰ ਵੀ ਜਦੋਂ ਈਮੇਲ ਦੇਖਣਗੇ ਯਾਰ ਇਹ ਕਿਹੜਾ ਹੈ 509 ਬਿੱਲ, ਕਿਉਂ ਸਾਡੇ ਜਿਹੜੇ ਰਹਿਣ ਵਾਲੇ ਲੋਕ ਕਿਉਂ ਇਸ ਨੂੰ ਪਾਸ ਕਰਾਉਣ ਦੇ ਵੱਲ ਨੂੰ ਜਿਹੜਾ ਉਹ ਵਧੇ ਆ। ਸੋ ਜ਼ਰੂਰ ਵੱਧ ਤੋਂ ਵੱਧ ਜਾਣੇ ਜਿਹੜੀਆਂ ਉਹ ਈਮੇਲਾਂ ਕਰਨੀਆਂ ਜਿਹੜੀਆਂ ਉਹ ਨਾ ਭੁੱਲਿਓ। ਸੋ ਇੱਕ ਖੁਸ਼ੀ ਦੀ ਖਬਰ ਇਹ ਆਈ ਆ ਵੀ ਜਿਹੜੀ ਇਹ ਦੂਸਰੀ ਕਮੇਟੀ ਚੋਂ ਵੀ ਇਹ ਜਿਹੜਾ ਬਿੱਲ ਆ ਸੈਨੇਟ ਗਵਰਨਮੈਂਟਲ ਆਰਗੇਨਾਈਜੇਸ਼ਨ ਕਮੇਟੀ ਚੋਂ ਇਹ ਬਿੱਲ ਪਾਸ ਜਿਹੜਾ ਸਰਬਸੰਮਤੀ ਦੇ ਨਾਲ 15-0 ਦੇ ਨਾਲ 509 ਬਿੱਲ ਪਾਸ ਹੋ ਕੇ ਅੱਗੇ ਜਿਹੜਾ ਉਹ ਜਾ ਚੁੱਕਾ ਹੈਗਾ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਹਜੇ ਵੀ ਟਲ ਨਹੀਂ ਰਹੀ ਇਸ ਸਾਰੇ ਕਾਸੇ ਤੋਂ। ਉਹਨਾਂ ਨੇ ਫੇਰ ਸਟੇਟਮੈਂਟ ਜਾਰੀ ਕੀਤੀ ਆ ਵੀ ਇਹ ਜਿਹੜਾ ਬਿੱਲ ਆ SB 509 ਇਹ ਬਹੁਤ ਸਾਰਾ ਜਿਹੜਾ ਕੰਟਰੋਵਰਸ਼ੀਅਲ ਹੈਗਾ ਆ ਤੇ ਜੇ ਪਾਸ ਹੋ ਗਿਆ ਇਹਦੇ ਨਾਲ ਜਿਹੜੇ ਇੰਡੀਅਨ ਅਮਰੀਕਨਸ ਆ ਉਹ ਕਹਿੰਦੇ ਵੀ ਵਾਇਲੈਂਟ ਖਾਲਿਸਤਾਨੀ ਮੂਵਮੈਂਟ ਨੂੰ ਜੋ ਅਪੋਜ਼ ਕਰਦੇ ਆ ਉਹਨਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ, ਡਿਜੀਟਲ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਚਾਰਜ ਕੀਤਾ ਜਾਊਗਾ। ਸੋ ਝੂਠੀਆਂ ਖਬਰਾਂ ਫੈਲਾ ਰਹੇ। ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇੰਡੀਆ ਦਾ ਲੈਣਾ ਦੇਣਾ ਨਹੀਂ, ਕੋਈ ਚਾਈਨਾ ਦਾ ਨਹੀਂ, ਕੋਈ ਕਿਸੇ ਮੁਲਕ ਦਾ ਨਾਂ ਨਹੀਂ ਜਿਹੜਾ ਲਿਆ ਗਿਆ ਹੈਗਾ। ਹਰਜੋਤ ਸਿੰਘ ਜੀ, ਇਹ ਚੋਰ ਦੀ ਦਾੜੀ 'ਚ ਤਿਨਕਾ ਆ ਨਾ, ਕਿਉਂਕਿ ਇਹ ਪ੍ਰੋਪੋਗੰਡਾ ਕਰਦਾ ਭਾਰਤ ਸਰਕਾਰ ਦਾ। ਇਹ ਅਸਲ 'ਚ ਡਰਾਉਣ ਧਮਕਾਉਣ ਦਾ ਕੰਮ ਇਹ ਬਣੀਆਂ ਪਈਆਂ, ਇਹ ਉਹਨਾਂ ਦੀਆਂ ਲੌਬੀਆਂ ਬਣੀਆਂ ਪਈਆਂ ਇੱਥੇ। ਇਹ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਕੰਮ ਕਰ ਰਹੀਆਂ ਵੀ ਅਸੀਂ ਲੋਕਾਂ ਨੂੰ ਇੱਥੇ ਇਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਜਿਹੜਾ ਉਹ ਕਰਾਂਗੇ, ਉਲਟ ਜਿਹੜਾ ਉਹ ਬੋਲਾਂਗੇ। ਉਹ ਚੀਜ਼ ਤੋਂ ਹੁਣ ਡਰਦੇ ਆ ਵੀ ਜਦੋਂ ਇਹ ਇਸ ਚੀਜ਼ ਦੇ ਵਿੱਚ ਹੁਣ ਲੋਕਾਂ ਨੂੰ ਡਰਾਉਣਗੇ ਧਮਕਾਉਣਗੇ, ਉਹਨਾਂ ਨੂੰ ਪੁੱਠੇ ਸਿੱਧੇ ਜਿਹੜੇ ਨਾਂ ਲੈਂਦੇ ਆ, ਗੁਰੂ ਘਰਾਂ ਦੇ ਬਾਰੇ ਜਿਹੜਾ ਉਲਟ ਬੋਲਦੇ ਆ, ਉਹ ਚੀਜ਼ ਨੂੰ ਜਿਹੜਾ ਉਹ ਉਹਦੇ ਵਿੱਚ ਇਹਨਾਂ ਦਾ ਪਰਦਾਫਾਸ਼ ਹੁੰਦਾ, ਉਹ ਫਸਦੇ ਆ। ਇਸ ਲਈ ਬਿੱਲ ਦੇ ਆਪੋਜੀਸ਼ਨ ਦੇ ਵਿੱਚ ਆ। ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇੱਕ ਵਾਰੀ ਫੇਰ ਚੈਲੰਜ ਦਿੱਤਾ ਹੈਗਾ ਸਿੱਖਾਂ ਨੂੰ ਤੇ ਪਲੱਸ ਉਹਨਾਂ ਨੇ ਇਹ ਕਿਹਾ ਵੀ ਪੂਰੀ ਤਰ੍ਹਾਂ ਉਹਨਾਂ ਦੇ ਜਿਹੜੇ ਸਮੀਰ ਕਾਲਰਾ ਆ ਉਹਨਾਂ ਨੇ ਕਿਹਾ ਵੀ ਇਹ ਬਿੱਲ ਮਿਸਗਾਈਡਡ ਆ। ਅਸੀਂ ਵੀ ਵਿਲ ਕੰਟੀਨਿਊ ਟੂ ਅਪੋਜ਼ ਦਾ ਬਿੱਲ ਇਨ ਦਾ ਸੈਨੇਟ ਐਂਡ ਥਰੂ ਆਊਟ ਦਾ ਲੈਜਿਸਲੇਟਿਵ ਪ੍ਰੋਸੈਸ। ਉਹ ਕਹਿੰਦੇ ਵੀ ਪੂਰੀ ਤਰ੍ਹਾਂ ਅਸੀਂ ਇਹਨੂੰ ਵਿਰੋਧ ਕਰਨਾ ਹੈ, ਉਹਨਾਂ ਨੇ ਵਿਰੋਧ ਕਰਦੇ ਰਹਾਂਗੇ। ਹੁਣ ਇਹ ਨਹੀਂ ਸਾਨੂੰ ਪਤਾ ਲੱਗਦਾ ਵੀ ਜਿਹੜੀ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਆਪਾਂ ਰਾਜਕਨਵੀਰ ਸਿੰਘ ਜੀ ਟ੍ਰੇਸੀ ਵੀ ਨਗਰ ਕੀਰਤਨ ਬਹੁਤ ਜਗ੍ਹਾ ਆਪਾਂ ਜਾਂਦੇ ਰਹਿੰਦੇ, ਕਿੰਨੇ ਉੱਥੇ ਹਿੰਦੂ ਭੈਣ ਭਰਾ
ਸਾਰੇ ਤੁਰੇ ਫਿਰਦੇ ਆ ਹਨਾ, ਸਾਰੇ ਆਂਦੇ, ਕੋਈ ਕਿਸੇ ਤਰ੍ਹਾਂ ਦਾ ਇੱਥੇ ਰੌਲਾ ਰੱਪਾ ਨਹੀਂ ਹੈਗਾ। ਬਲਕਿ ਟ੍ਰੇਸੀ ਤਾਂ ਆਪਾਂ ਦੇਖਿਆ ਸੀ ਕਿੰਨੇ ਹਿੰਦੂ ਜਿਹੜੇ ਸੇਵਾ ਵੀ ਕਰ ਰਹੇ ਸੀ ਸਾਰੇ ਹਨਾ, ਖਾਸ ਕਰਦੇ ਆ, ਕਰਕੇ ਹਾਂਜੀ। ਮੈਡੀਕਲ ਫੀਲਡ 'ਚ। ਕੋਈ ਤੇ ਸੇਵਾ ਕਰ ਰਹੇ ਆ, ਇਹ ਕੋਈ ਆ ਕੇ ਉੱਥੇ ਜਿਹੜਾ ਉਹ ਲੰਗਰ ਛਕ ਰਹੇ ਆ, ਸਾਰਾ ਕੁਝ ਕਰ ਰਹੇ। ਕਿਸੇ ਨੇ ਕਿਸੇ ਨੂੰ ਕੁਝ ਆਖਿਆ ਹੋਵੇ ਰਹਿ ਰੱਬ ਦਾ ਨਾ, ਕੋਈ ਹੋਈ ਨਹੀਂ ਕੋਈ ਏਦਾਂ ਦੀ ਕੋਈ ਗੱਲ ਉੱਥੇ। ਸੋ ਇਹ ਸਾਨੂੰ ਸਾਰਿਆਂ ਨੂੰ, ਖਾਸ ਕਰਕੇ ਸਿੱਖਾਂ ਨੂੰ ਇਹ ਫਾਈਂਡ ਆਊਟ ਕਰਨਾ ਚਾਹੀਦਾ ਵੀ ਕਿਤੇ ਜਿਹੜੀ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਇਹ ਇੰਡੀਆ ਗਵਰਨਮੈਂਟ ਦੀ ਪ੍ਰੋਕਸੀ ਤਾਂ ਨਹੀਂ, ਜਾਂ ਕਿਤੇ ਇਹ ਐਜ਼ ਏ ਅਨਰਜਿਸਟਰਡ ਏਜੰਟ ਆਫ ਇੰਡੀਅਨ ਗਵਰਨਮੈਂਟ ਕੰਮ ਤਾਂ ਨਹੀਂ ਕਰ ਰਹੀ। ਸੋ ਇਹ ਇੰਡੀਅਨ ਗਵਰਨਮੈਂਟ ਦੀ ਪ੍ਰੋਕਸੀ ਜਾਂ ਅਨਰਜਿਸਟਰਡ ਏਜੰਟ ਆਫ ਇੰਡੀਅਨ ਗਵਰਨਮੈਂਟ, ਕਿਉਂਕਿ ਜਿਹੜੇ ਇਹਨਾਂ ਦੇ ਲੱਛਣ ਆ, ਜੋ ਇਹ ਕਰ ਰਹੇ ਹੈਗੇ ਆ, ਜੋ ਇਹ ਵਿਰੋਧ ਕਰ ਰਹੇ ਹਰ ਇੱਕ, ਜਿੱਥੇ ਕੋਈ ਲੱਗਦਾ ਵੀ ਸਿੱਖਾਂ ਨੂੰ ਕਿਤੇ ਰਾਹਤ ਮਿਲ ਸਕਦੀ ਆ, ਸੋ ਇਹ ਤੋਂ ਇਹ ਕੁਝ ਸ਼ੱਕ ਪੈਂਦੀ ਹੈਗੀ ਆ। ਸੋ ਸਾਨੂੰ ਸਾਰਿਆਂ ਨੂੰ, ਜਿੰਨੇ ਵੀ ਪੰਜਾਬੀ ਭੈਣ ਭਰਾ ਸੁਣਦੇ, ਜਿੰਨੇ ਹਿੰਦੂ ਭੈਣ ਭਰਾ ਵੀ ਸੁਣਦੇ ਆ, ਸਾਰਿਆਂ ਨੂੰ ਪਤਾ ਵੀ ਕੋਈ ਸਿੱਖਾਂ ਦਾ ਇੱਥੇ ਹਿੰਦੂਆਂ ਨਾਲ ਕੋਈ ਰੌਲਾ ਰੱਪਾ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ। ਵੀ ਭਾਈ ਤੁਸੀਂ ਬਿਨਾਂ ਕਿਸੇ ਗੱਲ ਤੇ ਇਹ ਵਿਰੋਧ ਨਾ ਕਰੋ ਤੇ ਅਲਰਟ ਰਹੋ। ਸਿੱਖਾਂ ਨੂੰ ਬਹੁਤ ਅਲਰਟ ਰਹਿਣਾ ਪੈਣਾ, ਕਿਉਂਕਿ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ। ਆਪਾਂ ਇਹਨੂੰ ਪਾਵਾਂਗੇ ਵੀ ਆਉਣ ਵਾਲੇ YouTube ਦੇ ਵਿੱਚ, ਵੀ ਤੁਸੀਂ ਦੇਖ ਸਕਦੇ ਆ ਵੀ ਕਹਿੰਦੇ ਅਸੀਂ ਟਾਲਣਾ ਨਹੀਂ ਹੈ, ਅਸੀਂ ਪੂਰਾ ਇਹਦਾ ਜ਼ੋਰ ਲਾਵਾਂਗੇ। ਸੈਨੇਟ ਤਾਈਂ, ਗਵਰਨਰ ਤਾਈਂ ਉਹ ਪੂਰਾ ਜ਼ੋਰ ਲਾਉਗੇ। ਸੋ ਆਪਾਂ ਨੂੰ ਪ੍ਰੋਐਕਟਿਵ ਹੋਣਾ ਪੈਣਾ ਇਹਦੇ ਲਈ। ਸੋ ਉਦਾਂ ਪਰਦਾਫਾਸ਼ ਹੋ ਗਿਆ HAF ਦਾ ਵੀ ਉਹ ਹਰਜੋਤ ਸਿੰਘ ਜੀ, ਕੋਈ ਸ਼ੱਕ ਸੁਦਾ ਵੈਸੇ ਕਿਸੇ ਨੂੰ ਰਹਿ ਨਹੀਂ ਗਈ ਵੀ ਉਹ ਕਿਹਨਾਂ ਦੀ ਪ੍ਰੋਕਸੀ ਆ ਤੇ ਕਿਹੜੀ ਸਰਕਾਰ ਦੇ ਲਈ ਅਨਰਜਿਸਟਰਡ ਤੌਰ ਤਰੀਕੇ ਦੇ ਲਈ ਭਾਰਤ ਦੇ ਲਈ ਉਹ ਕੰਮ ਜਿਹੜਾ ਉਹ ਕਰ ਰਹੇ ਆ। ਜਿਸ ਮੁਲਕ ਦਾ ਨਾਂ ਨਹੀਂ ਤਾਂ ਵੀ ਉਹਨਾਂ ਨੂੰ ਜਿਹੜੀ ਉਹ ਪੀੜ ਲੱਗੀ ਜਾਂਦੀ ਹੈ, ਚੋਰ ਦੀ ਦਾੜੀ 'ਚ ਤਨਕਾ ਆ। ਉਹ ਚੀਜ਼ ਜਿਹੜੀ ਸਥਿਤੀ ਇਹਨਾਂ ਦੀ ਜਿਹੜੀ ਉਹ ਬਣੀ ਪਈ ਆ। ਤੇ ਪਰ ਸਿੱਖਾਂ ਨੂੰ ਇੱਕ ਕਮੇਟੀ ਜੋ ਪਾਸ ਕਰਕੇ ਇਹ ਨਹੀਂ ਸੋਚਣਾ ਵੀ ਹੁਣ ਸਭ ਕੁਝ ਡਨ ਹੋ ਗਿਆ ਤੇ ਆਪਾਂ ਜੀ ਹੁਣ ਖੁਸ਼ ਆ, ਚੱਕਰੀ ਜਿਹੜਾ ਉਹ ਕੋਈ ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਇਸ ਨੂੰ ਆਪਾਂ ਅਖੀਰ ਤੱਕ ਲੈ ਕੇ ਜਾਣਾ ਆ, ਪੂਰਾ ਜਿਹੜਾ ਗਵਰਨਰ ਤੱਕ ਪਾਸ ਕਰਾਉਣਾ ਆ। ਬੀਤੇ ਦਿਨਾਂ 'ਚ ਗੱਲਬਾਤ ਨੈਨਦੀਪ ਸਿੰਘ ਦੇ ਨਾਲ ਕਰ ਰਹੇ ਸੀ ਜਕਾਰ ਵਾਲੇ, ਕਹਿੰਦੇ ਵੀ ਆਪਣੇ ਗਵਰਨਰ ਦੇ ਨਾਲ ਸੰਬੰਧਾਂ ਦਾ ਕਹਿ ਨਹੀਂ ਸਕਦੇ ਵੀ ਕਿਹੜਾ ਕੋਈ ਖਾਸ ਬੰਦੇ ਜਿਹੜੇ ਉਹ ਹੈਗੇ ਆ, ਇਹਨਾਂ ਬੰਦਿਆਂ ਦੀ ਬਹੁਤ ਨੇੜਤਾ ਆ। ਪਿਛਲੇ ਦੀ ਵੀਟੋ ਕਰਾਇਆ ਸੀ ਉਹਨਾਂ ਨੇ ਇੱਕ ਹੋਰ ਇਦਾਂ ਦਾ ਜਿਹੜਾ ਕਾਸਟ ਵਾਲਾ ਜਿਹੜਾ ਬਿੱਲ ਆ, ਉਹ ਆਪ ਮੰਨੇ ਸੀ, ਬਾਅਦ 'ਚ ਵੀ ਕਹਿੰਦੇ ਵੀ ਇਦਾਂ ਡੋਨੇਸ਼ਨ ਅਸੀਂ ਦਿੰਨੇ ਆ। ਤੇ ਫਿਰ ਉਹਨੇ ਜਿਹੜਾ ਉਹ ਬਿੱਲ ਜਿਹੜਾ ਉਸ ਦੇ ਵਿੱਚ ਉਲਟ ਵੀਟੋ ਕਰਤਾ ਸੀ। ਕਿਤੇ ਇਹ ਨਾ ਹੋਵੇ ਵੀ ਆਹ ਵਾਲਾ ਬਿੱਲ ਵੀ ਕਿਤੇ ਬਾਅਦ ਦੇ ਵਿੱਚ ਆਪਾਂ ਪਾਸ ਵੀ ਕਰਾ ਲਈਏ ਤੇ ਉੱਥੇ ਜਾ ਕੇ ਵੀਟੋ ਕਰਾ ਦੇਣ ਸਾਰੇ ਜਾਣੇ, ਜਿਹਦਾ ਜਿੱਥੇ ਵੀ ਲਿੰਕ ਆ, ਚਾਹੇ ਉਹ ਰਿਪਬਲਿਕਨ ਆ, ਚਾਹੇ ਉਹ ਡੈਮੋਕ੍ਰੇਟ ਆ, ਕੋਈ ਵੀ ਆ, ਉਹ ਆਪਣੇ ਲਿੰਕਾਂ ਨੂੰ ਮਜ਼ਬੂਤ ਕਰਕੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਆ ਉਹ ਇਸ ਬਿੱਲ ਨੂੰ ਅੱਗੇ ਆਪਾਂ ਵਧਾਉਣਾ ਆ ਤੇ ਪਾਸ ਜਿਹੜਾ ਉਹ ਕਰਾਉਣਾ ਹੈਗਾ ਆ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਇੱਕ ਜਿਹੜੀ ਖਬਰ ਆਪਾਂ ਪਹਿਲੋਂ ਕਹਿੰਦੇ ਸੀ ਡਿਸਕਸ ਕਰਨੀ, ਉਹ ਰਹਿ ਗਈ, ਉਹ ਆਪਾਂ ਜ਼ਰੂਰ ਜਾਂਦੇ ਦੱਸ ਜਾਂਦੇ ਆ। ਜਿਹੜੀ ਬਹੁਤ ਹੀ ਮੰਦਭਾਗੀ ਖਬਰ ਡੋਮਿਨਿਕਨ ਰਿਪਬਲਿਕ ਦੇ ਇੱਕ ਨਾਈਟ ਕਲੱਬ ਦੀ ਆ ਰਹੀ ਆ। 100 ਤੋਂ ਵੱਧ ਮੌਤਾਂ ਜਿਹੜੀਆਂ ਕਹਿੰਦੇ ਵੀ ਇੱਥੇ ਹੋ ਚੁੱਕੀਆਂ ਆ। ਇੱਕ ਜਿਹੜੀ ਡੋਮਿਨਿਕਨ ਰਿਪਬਲਿਕ ਦੇ ਵਿੱਚ ਨਾਈਟ ਕਲੱਬ ਸੀ, ਉਹਦੀ ਜਿਹੜੀ ਰੂਫ ਆ, ਛੱਤ ਜਿਹੜੀ ਕੋਲੈਪਸ ਕਰ ਗਈ, ਡਿੱਗ ਗਈ, ਜਿਸ ਕਰਕੇ ਜਿਹੜੀ ਇਹ ਬਹੁਤ ਹੀ ਦਰਦਨਾਕ ਰਿਪੋਰਟ ਜਿਹੜੀ ਉਹ ਆ ਰਹੀ ਆ। ਉਸ ਦੇ ਵਿੱਚ ਜਿਹੜੀ ਮੇਜਰ ਲੀਗ ਬੇਸਬਾਲ ਦਾ ਇੱਕ ਸਾਬਕਾ ਪਿਚਰ ਓਕਟੇਵੀਓ ਡੋਟਲ, ਉਸ ਦੀ ਵੀ ਜਿਹੜੀ ਉਹ ਮੌਤ ਹੋਈ ਦੱਸੀ ਜਾਂਦੀ ਆ। ਹੁਣ ਜਿਹੜੀ ਲੇਟੈਸਟ ਖਬਰ ਇਹ ਆਈ ਆ ਵੀ 124 ਜਾਣੇ ਹੁਣ ਤੱਕ ਮਰ ਚੁੱਕੇ ਆ, 155 ਜਾਣੇ ਜਿਹੜੇ ਆ ਉਹ ਹੋਰ ਇਸ ਦੇ ਵਿੱਚ ਫੱਟੜ ਹੋਏ ਆ। ਜੈਟ ਸੈਟ ਨਾਂ ਦਾ ਇਹ ਨਾਈਟ ਕਲੱਬ ਸੀਗਾ, ਸੈਂਟੋ ਡੋਮਿੰਗੋ ਕਰਕੇ ਜਿਹੜੀ ਇਹਨਾਂ ਦੀ ਰਾਜਧਾਨੀ ਹੈਗੀ ਆ ਡੋਮਿਨਿਕਨ ਰਿਪਬਲਿਕ ਦੀ, ਉੱਥੇ ਇਹ ਜਿਹੜੀ ਹਾਦਸਾ ਵਾਪਰਿਆ। ਉੱਥੋਂ ਦੇ ਲੋਕਲ ਸਮੇਂ ਦੇ ਮੁਤਾਬਕ 12:34 ਦੇ ਉੱਤੇ ਤੜਕੇ ਇਹ ਜਿਹੜੀ ਆ ਇਹ ਹਾਦਸਾ ਵਾਪਰਿਆ। ਉੱਥੇ ਇੱਕ ਡੋਮਿਨਿਕ ਰਿਪਬਲਿਕ ਦੀ ਇੱਕ ਬਹੁਤ ਹੀ ਮਸ਼ਹੂਰ ਸਿੰਗਰ ਰੂਬੀ ਪੈਰਿਸ, ਉਸ ਦਾ ਕਨਸਰਟ ਜਿਹੜਾ ਉਹ ਚੱਲ ਰਿਹਾ ਸੀਗਾ, ਜਿਸ ਦਰਮਿਆਨ ਇਹ ਜਿਹੜੀ ਨਾਈਟ ਕਲੱਬ ਦੀ ਜਿਹੜੀ ਰੂਫ ਆ ਉਹ ਕੋਲੈਪਸ ਕਰ ਗਈ। ਹੁਣ ਜਾਂਚ ਜਿਹੜੀ ਉਹ ਕੀਤੀ ਜਾਊਗੀ, ਕੀ ਕਾਰਨ ਰਹੇ, ਕਿੰਨੀ ਪੁਰਾਣੀ ਬਿਲਡਿੰਗ ਸੀ, ਕਿੰਨਾ ਭਾਰ ਇਸ ਦੇ ਵਿੱਚ ਆ ਸਕਦਾ ਸੀ, ਕਿਵੇਂ ਜਿਹੜਾ ਉਹ ਸੀਗਾ, ਉਹ ਹੁਣ ਦੇਖਣ ਵਾਲੀ ਗੱਲ ਆ। ਜਿਹਦਾ ਕਨਸਰਟ ਸੀਗਾ, ਜਿਹੜੀ ਸਿੰਗਰ ਦਾ, ਹਰਜੋਤ ਸਿੰਘ ਜੀ, 69 ਸਾਲਾਂ ਦੀ ਪੈਰਿਸ, ਉਸ ਦੀ ਵੀ ਕਹਿੰਦੇ ਆ ਵੀ ਲਾਸ਼ ਉੱਥੋਂ ਬਰਾਮਦ ਜਿਹੜੀ ਉਹ ਹੋਈ ਆ। ਸੋ ਇਸ ਮੌਕੇ ਡੋਮਿਨਿਕਨ ਰਿਪਬਲਿਕ ਦੇ ਲਈ ਇਹ ਬਹੁਤ ਹੀ ਦੁਖਦਾਈ ਤੇ ਦਿਲ ਦਹਿਲਾਉਣ ਵਾਲੀ ਜਿਹੜੀ ਖਬਰ ਆ ਉਹ ਉੱਥੋਂ ਆ ਰਹੀ ਆ ਵੀ ਉੱਥੇ ਇੱਕ ਨਾਈਟ ਕਲੱਬ ਦੇ ਵਿੱਚ ਕਨਸਰਟ ਦੇ ਚੱਲਦਿਆਂ ਛੱਤ ਡਿੱਗਣ ਕਰਕੇ 124 ਜਾਣੇ ਹੁਣ ਤੱਕ ਜਿਹੜੇ ਆ ਉਹ ਮਰ ਚੁੱਕੇ ਨੇ ਤੇ 150 ਤੋਂ ਵੱਧ ਜ਼ਖਮੀ ਨੇ।